ਓਏ ਹੋਏ ਹੋਏ ਉਸਤਾਦ ਜੀ रोड ਦੇ ਉੱਤੇ ਦੁਕਾਨ ਪਾ ਲਈ ਆ। ਕਿੰਨੀ ਵਾਰੀ ਤੁਹਾਨੂੰ ਆਖਿਆ ਕਿ ਸਵੇਰੇ ਸਵੇਰੇ ਆ ਕੇ ਨਾ ਪਹਿਲਾਂ ਅੱਧਾ ਕੁ ਘੰਟਾ ਪਾਣੀ ਤੇ ਰੋਕਿਆ ਕਰੋ ਦੁਕਾਨ ਦੇ ਅੱਗੇ। ਐਵੇਂ ਨਾ ਹਰ ਚੀਜ਼ ਦੇ ਉੱਤੇ ਕਿੰਨਾ ਕਿੰਨਾ ਘਟਾ ਪਿਆ ਵਾ। ਬੰਦਾ ਫੋਨ ਨਹੀਂ ਚੁੱਕਣ ਡਿਆ ਤੇ ਨਾ ਕਰੋ ਕਿਸੇ ਹੋਰ ਨੂੰ ਕਰ ਲਵੋ। ਲਾਜ਼ਮੀ ਉਹਨੂੰ ਹੀ ਕਰਨਾ ਜਿਹੜਾ ਨਹੀਂ ਚੁੱਕਦਾ। ਮੂੰਹ ਬੰਦ ਕਰਕੇ ਆਪਣਾ ਕੰਮ ਕਰ। ਅੱਛਾ ਸਾਹਿਬ ਹੈਲੋ ਜੀ अस्सलाम वालेकुम। ਉਹ ਸ਼ੇਖ ਸਾਹਿਬ ਤੁਸੀਂ ਦੇਖ ਲਓ ਵਾਅਦਾ ਕਰਕੇ ਪੈਸੇ ਨਹੀਂ ਭੇਜੇ। ਮਰਜ਼ੀ ਆ ਤੁਹਾਡੀ, ਅਸੀਂ ਤੁਹਾਨੂੰ ਕੀ ਕਹਿਣਾ ਜੀ। ਇਹਨੂੰ ਉਹ ਗਾਣਾ ਸੁਣਾਓ ਵਾਦਾ ਕਰਕੇ ਮੁਕਰੇ ਜਿਹੜਾ। ਹਾਂ ਸੱਜਣ ਦੀ ਗਾਰੀ। ਉਹ ਜਾ ਬਕਵਾਸ ਬੰਦ ਕਰਕੇ ਉਧਰ ਕੰਮ ਕਰ ਆਪਣਾ। ਓਹੋ ਬਾਜੀ ਤਮੀਜ਼ ਨਹੀਂ ਹੈਗੀ ਤੈਨੂੰ। ਸੌਰੀ ਉਸਤਾਦ ਹਾਂਜੀ ਹਾਂਜੀ ਸ਼ੇਖ ਸਾਹਿਬ ਨੇ ਤੁਹਾਨੂੰ ਕਹਿ ਰਿਹਾ ਬਕਵਾਸ ਬੰਦ ਕਰ। ਤੁਹਾਨੂੰ ਮੈਂ ਕਹਿ ਸਕਦਾ ਭਾਜੀ ਰੋਡ ਦੇ ਉੱਤੇ ਦੁਕਾਨ ਬੰਦਾ ਰੋਜ਼ ਸਾਫ਼ ਕਰੇ। ਹਾਂਜੀ ਗੱਲ ਪਤਾ ਕੀ ਆ, ਉਹ ਚੈਨ ਸਿਸਟਮ ਬਣਿਆ ਹੁੰਦਾ ਭਾਜੀ, ਤੁਸੀਂ ਦੇਣੇ ਅਸੀਂ ਗਾਂ ਕਿਸੇ ਚੈਨ ਮੈਂ ਅੱਜ ਗੱਡੀ ਦੀ ਪਵਾਈ ਭਾਈ ਨੂੰ 1900 ਦੀ ਹੋ ਗਈ ਆ। ਸਟੀਲ ਦੀ ਚੈਨ ਕਹਿੰਦੇ 2200 ਦੀ ਆ। ਅੱਜ ਮੈਨੂੰ ਉਹਨੇ 1900 ਦੀ ਪਾ ਕੇ ਦਿੱਤੀ। ਹਾਂਜੀ ਹੁਣ ਚੈਨ 1900 ਦੀ। ਉਹ ਤੂੰ ਚੈਨ ਨਾ ਬਹਿ ਜਾ, ਹੁਣ ਕਿਤੇ ਬਹਿ ਜਾ ਆਰਾਮ ਨਾਲ ਯਾਰ। ਮੂੰਹ ਬੰਦ ਕਰ ਲਾ। ਮੂੰਹ ਬੰਦ ਜੀ ਕਿੱਦਾਂ ਜੀ ਕਰ ਸ਼ੇਖ ਲਓ? ਸਾਹਿਬ ਤੁਹਾਨੂੰ ਨਹੀਂ ਕਹਿ ਰਿਹਾ, ਕੀ ਹੋ ਗਿਆ ਤੁਹਾਨੂੰ ਭਾਜੀ? ਮੈਂ ਤੁਹਾਨੂੰ ਕਹਿ ਸਕਦਾ ਮੂੰਹ ਬੰਦ ਕਰ ਲਓ। ਤੁਸੀਂ ਮੈਨੂੰ ਇੰਜ ਕਰੋ, ਤੁਹਾਡੀ ਮਿਹਰਬਾਨੀ ਅੱਜ ਪੈਸੇ ਲਵਾ ਦਿਓ, ਕਿਉਂਕਿ ਗਾ ਸੌਦਾ ਸੂਦਾ ਸਤਾਉਣਾ ਹੁੰਦਾ, ਤੁਹਾਨੂੰ ਪਤਾ ਵੀ ਕਾਰੋਬਾਰ ਚੱਲਦਾ ਹੀ ਇੰਜ ਆ। ਤਾਜੀ ਅੱਜ 4 ਵਾਲਾ ਡੱਬਾ ਲੈ ਜਾਵਾਂ। ਹਾਂ ਚਾਰ ਕੀ ਉਹ ਕਹਿੰਦੀ ਤਨਖਾਹ ਤੇ ਪਤਾ ਨਹੀਂ ਕਿਦਾਂ ਲਿਆਣੀ। 4 ਵਾਲਾ ਡੱਬਾ ਤੇ ਲਿਆ। ਮੇਰਾ ਇੰਨਾ ਦਿਲ ਕਰਦਾ 4 ਕੌਣ ਕਹਿੰਦਾ? ਉਹ ਨੋ ਤੁਹਾਡੀ ਕਹਿੰਦੀ ਸੀ ਜੀ। ਮੇਰੀ ਨੂੰਹ ਕਿੱਥੋਂ ਆ ਗਈ ਤੇਰੇ ਘਰ? ਮੇਰੀ ਨੂੰਹ ਤੇਰੇ ਘਰ ਕੀ ਕਰਦੀ ਹੈ? ਉਸਤਾਦ ਜੀ ਮੈਂ ਤੁਹਾਡਾ ਬੱਚਾ ਨਹੀਂ ਤੇ ਮੇਰੀ ਬੇਟੀ ਤੁਹਾਡੀ ਨੂੰਹ ਹੀ ਆ। ਤੈਨੂੰ ਜਿਹੜਾ ਬੱਚਾ ਤੈਨੂੰ ਉਹ ਨਹੀਂ ਬੱਚਾ ਮੰਨਦੇ ਅਗਲੇ। ਏਡਾ ਬਦਤਮੀਜ਼ ਬੱਚਾ। ਉਹ ਸ਼ੇਖ ਸਾਹਿਬ ਤੁਹਾਨੂੰ ਨਹੀਂ ਕਹਿ ਰਿਹਾ। ਹਾਂਜੀ ਅੱਜ ਪੈਸੇ ਲਵਾ ਦਿਓ, ਤੁਹਾਡੀ ਮਿਹਰਬਾਨੀ। ਤੁਹਾਨੂੰ ਪਤਾ ਅਸੀਂ NGO ਵੀ ਚਲਾਉਂਦੇ ਆ, ਅਸੀਂ ਅੱਲਾਹ ਦੀ ਰਹਿਮਤ ਦੇ ਨਾਲ ਬੜੇ ਫਲਾਈ ਕੰਮ ਵੀ ਬਹੁਤ ਕਰਦੇ ਆ। ਇਹ ਜਿਹੜੀ ਸਾਡੀ ਦੁਕਾਨ ਹੈ ਨਾ ਅੱਲਾਹ ਦੀ ਰਹਿਮਤ ਦੇ ਨਾਲ ਉਸਤਾਦ ਜੀ ਆ ਲੋਸ਼ਨ ਲੈ ਜਾਵਾਂ। ਬੇਗਮ ਦੀਆਂ ਕੂਣੀਆਂ ਤੇਰੇ ਫੜ ਨਿਕਲੇ ਆ। ਲੋਸ਼ਨ ਕੀ ਕਰਨਾ ਤੂੰ ਓਏ? ਤੇਰੀ ਹਰ ਚੀਜ਼ ਦੀ ਦੁਕਾਨ ਤੇ ਹਰ ਚੀਜ਼ ਦੀ ਨਜ਼ਰ ਤੇਰੀ। ਬੇਗਮ ਦੀਆਂ ਨਾ ਕੂਣੀਆਂ ਬੜੀਆਂ ਖੁਸ਼ਕ ਤੇੜਾਂ ਪਈਆਂ ਸੁਣ ਤੇ ਲਾ। ਕੂਣੀਆਂ ਉਹਨਾਂ ਕਹੇ ਕੰਧ ਨਾਲ ਰਗੜਿਆ ਕਰ। ਉਹਦੇ ਗਿੱਟੇ ਵੀ ਬਹੁਤ ਬੁਰੇ ਆ। ਲੋਸ਼ਨ ਲੈ ਜਾ ਕਹਿੰਦੇ ਉਹਦਾ ਮੂੰਹ ਵੀ ਬਹੁਤ ਬੁਰਾ ਹੈ। ਤੂੰ ਕੋਈ ਗੌਰ ਨਹੀਂ ਕੀਤਾ ਮੂੰਹ ਵੱਲ? ਤੇਰਾ ਮੂੰਹ ਵੀ ਬਹੁਤ ਬੁਰਾ ਹੈ। ਤੁਸੀਂ ਤਨਖਾਹ ਦਿੰਦੇ ਨਹੀਂ, ਕਮ ਸੇ ਕਮ ਕੋਈ ਚੀਜ਼ ਤੇ ਲਿਜਾਣ ਦਵੋ ਘਰ। ਚੀਜ਼ ਤੇ ਲਗਾਣ ਦਵੋ। ਉਹ ਸ਼ੇਖ ਸਾਹਿਬ ਤੁਹਾਨੂੰ ਨਹੀਂ ਕਹਿ ਰਿਹਾ, ਕਿਉਂ ਤੁਸੀਂ ਆਪਣੇ ਤੇ ਹਰ ਗੱਲ ਲਈ ਜਾਂਦੇ ਹੋ? ਹਾਂਜੀ ਹਾਂਜੀ ਆ ਜੀ ਅੱਲਾ ਖੈਰ ਕਰਿਆ। ਮੁੰਡਾ ਐਤਕੀ ਜਦੋਂ ਮਹੀਨੇ ਦਾ ਹਿਸਾਬ ਕਰੋਗੇ ਨਾ ਮੈਂ ਵੱਡੀ ਡਟੋਲ ਦੀ ਸ਼ੀਸ਼ੀ ਵੀ ਖੜਨੀ ਹਾਂ ਡਟੋਲ ਦੀ ਸੀ। ਉਹ ਡਟੋਲ ਤੂੰ ਕੀ ਕਰਨਾ? ਉਹ ਖੁਰੇ ਚੋਂ ਬੜੀ ਹਮਕ ਆਉਂਦੀ, ਲੋਟੇ 'ਚ ਪਾ ਕੇ ਰੋੜਨਾ ਜੀ ਉੱਥੇ ਤੇ ਆ ਲੈ ਉੱਥੇ ਰੱਖ ਓਏ, ਉੱਥੇ ਰੱਖ ਦੇ। ਤੇਰੇ ਜ਼ਖਮ ਧੋਣ ਵਾਲੇ ਪਏ ਨਾ ਡਟੋਲ ਲਿਆਣਾ ਤੂੰ। ਚੱਲ ਉੱਧਰ ਰੱਖ। ਆ ਜੀ 6 ਮਹੀਨਿਆਂ ਤੋਂ ਉੱਥੇ ਹੀ ਪਈ। ਮੈਂ ਕਹਿੰਦਾ ਇਹਦੀ ਜਗ੍ਹਾ ਬਦਲ ਦਈਏ, ਇਹਨੂੰ ਘਰ ਨਾ ਲੈ ਜਾ। ਉੱਥੇ ਹੀ ਪਈ 6 ਮਹੀਨੇ। ਜਾ ਦਫਾ ਹੋ ਜਾ, ਆਪਣੀ ਵੀ ਜਗ੍ਹਾ ਬਦਲ ਲਾ। ਉੱਥੇ ਹੀ ਰਹੀ ਨਾ ਖੁਰਲੀ ਵਰਗਾ ਮਕਾਨ 'ਚ। ਮੈਂ ਧਰਨਾ ਕਰਦਾ ਸ਼ੇਖ ਸਾਹਿਬ ਗੱਲ। ਬਦਤਮੀਜ਼ ਜੀ ਹੈ ਉਸਤਾਦ ਜੀ। ਹਾਂਜੀ ਆ ਛੋਟੇ ਭਰਾ ਨੂੰ ਨਜ਼ਲਾ ਹੋਇਆ ਵਾ, ਕਹਿੰਦੇ ਸੇਵੀਆਂ ਦੀ ਭਾਫ ਲੈ ਆ, ਪੈਕਟ ਲੈ ਜਾ ਅੱਜ ਘਰ। ਮੈਂ ਤੇਰੇ ਉਹਨੇ ਕੁਸੁੰਨ ਮਾਰ ਕੇ ਉਹਨੂੰ ਨਕਸੀਰ ਵੀ ਬਿਠਾ ਦੇਣੀ ਆ। ਕਿੰਨਾ ਤੈਨੂੰ ਸ਼ੌਕ ਆ? ਚੱਲ ਦਵਾ ਉਧਰ। ਭਾਜੀ ਭਾਫ ਹੀ ਲੈਣੀ ਸੀ। ਉਹਨਾਂ ਕੰਮ ਨਹੀਂ ਕਰਦਾ ਜਿੰਨੀਆਂ ਤੂੰ ਗੱਲਾਂ ਕਰਦਾ। ਅੱਛਾ ਤੇ ਤੁਸੀਂ ਵੀ ਤੇ ਫੋਨ ਬੰਦ ਕਰ ਲਿਆ ਕਰੋ ਉਸਤਾਦ ਜੀ। ਇੰਨੀਆਂ ਗੱਲਾਂ ਕਰਦੇ ਤੁਸੀਂ ਫੋਨ ਤੇ। ਮੈਂ ਇੱਕ ਗੇਮ ਖੇਲਦਾ, ਜਿੱਦਾਂ ਮੇਰੀ ਬਲਾ ਮਰ ਗਈ ਮੈਂ ਗੇਮ ਖੇਡਣ ਹਟ ਜਾਣਾ। ਬਲਾ ਤੇਰੀ ਮਾਰੀ ਨਹੀਂ ਸਕਦੀ। ਤੂੰ ਬਲਾਲ ਨਾਲ ਨਿਕਾਹ ਕੀਤਾ ਆ। ਉਸਤਾਦ ਮੇਰੀ ਜ਼ਿੰਦਗੀ 2 ਚੀਜ਼ਾਂ ਨਹੀਂ ਮਾਰ ਰਹੀਆਂ, ਨਾ ਮੇਰੀ ਗੇਮ ਦੀ ਬਲਾ ਨਾ ਤੂੰ। ਹਾਂਜੀ ਭਾਜੀ ਭਾਜੀ ਕੰਧ ਨਹੀਂ ਕਾਊਂਟਰ पे आगे मुड़ क्यों गए जी? ਭਾਜੀ ਸਮਾਨ ਸਾਰਾ ਉੱਪਰ ਹੀ ਲਾਇਆ ਤੁਸੀਂ। हाँ जी भाई ने ਅੱਛਾ ਸਾਬਣ ਆ यार तेन चक्कर नहीं आते कि घूमदा भाई तू? लेना की भाजी? ਭਾਜੀ ਸਭ ਕੁਝ ਹੀ ਲੈਣਾ। ਉਹ सब कुछ लेना मतलब वेली कर देनी दुकान? ਨਹੀਂ ਨਹੀਂ हाँ जी ਸਾਰੀਆਂ ਚੀਜ਼ਾਂ ਥੋੜੀਆਂ ਥੋੜੀਆਂ ਲੈਣੀਆਂ। हाँ जी वो देंगे भाई साढ़े वालों सारा ही लै जाओ। मैं तो वैसे हासे ना गया, लेकिन कोई दसो तो सही तुसी। यार मेरा मारता ओ खलो तो सही भाई। ਭਾਜੀ ਕਰਿਆਨੇ ਦਾ ਸਾਰਾ ਹੀ ਸਮਾਨ ਆ ਤਕਰੀਬਨ ਆਪਣੇ ਕੋਲ। हाँ जी ਵਾਹ ਵਾਹ ਭਾਈ ਨੇ ਗੱਲ ਸੁਣੋ, ਆ ਜਿਹੜੇ ਸਾਬਣਾ ਕੋਲ ਤੁਸੀਂ ਫਿਰਦੇ ਜੇ ਨਾ, ਇਹ ਮੰਮੀ ਡੈਡੀ ਫੈਮਿਲੀ ਜਿਹੜੀ ਉਹ ਨਾ ਸਕਦੀ ਆ। ਤੁਸੀਂ ਇੱਧਰ ਆ ਜਾਓ, ਕੋਈ ਹੋਰ ਵੇਖ ਲਵੋ ਸਾਬਣ ਤੁਸੀਂ। ਯਾਰ ਤੂੰ ਬਣਾ ਦੇ ਭਾਜੀ। ਹਾਂਜੀ ਭਾਜੀ। ਤੇ ਫਿਰ ਖਮੋਚ ਨਾ ਮੈਨੂੰ ਮਾਲਕਾਂ ਨਾਲ ਮਿਲਾ। ਭਾਜੀ ਮਾਲਕਾਂ ਨੇ ਮੇਰੇ ਤੋਂ ਬਾਅਦ ਹੀ ਮਿਲਣਾ, ਜਦੋਂ ਸਮਾਨ ਲੈਣਾ। ਮਾਲਕਾਂ ਨੇ ਉਦੋਂ ਆਣਾ ਜਦੋਂ ਪੈਸੇ ਲੈਣੇ ਉਹਨਾਂ ਨੇ ਭਾਜੀ। ਅਸਲਾਮ ਵਾਲੇਕੁਮ। ਸਾਹਿਬ ਜੀ ਨੇ ਸਾਡੇ ਜੀ। ਠੀਕ ਹੈ ਓਕੇ ਵਾਲੇਕੁਮ ਸਲਾਮ। ਹੱਥ ਮਿਲਾ ਲਓ ਸੜਿਆ ਤਾਂ। ਉਹ ਨਹੀਂ ਯਾਰ ਅਸੀਂ ਕਿਸੇ ਰੋਟੀ ਵੀ ਖਾਣੀ ਹੁੰਦੀ ਹੱਥ ਨੂੰ। ਹੁਕਮ ਕਰੋ
ਯਾਰ ਇਹ ਸਾਰੀਆਂ ਚੀਜ਼ਾਂ ਛਾਪਰ ਚ ਪਾ ਦਿਓ। ਸਾਰੀਆਂ ਹੀ? ਇਹ ਤੇ ਪਈਆਂ ਰਹਿਣ ਦੋ ਭਾਈ ਨੇ ਸਾਰੀਆਂ ਛਾਪਰ 'ਚ ਕਿ ਪਾਉਣੀਆਂ। ਇਹ ਕੰਪਨੀਆਂ ਨੇ ਛਾਪਰ 'ਚ ਪਾ ਕੇ ਭੇਜੀਆਂ ਹਨ ਨਾ, ਡੱਬਿਆਂ 'ਚ ਪਾ ਕੇ ਭੇਜੀਆਂ, ਬਕਾਇਆ ਛਾਪਰ ਚੜੇ ਆ, ਇਹ ਪਲਾਸਟਿਕ ਦੇ ਡੱਬੇ 'ਚ ਆ। ਨਹੀਂ ਨਹੀਂ ਇਹ ਤੁਸੀਂ ਵੇਚਣ ਲਈ ਨਹੀਂ ਰੱਖੀਆਂ ਹਾਂਜੀ ਤੇ ਮੈਂ ਤੁਹਾਨੂੰ ਕਹਿਣ ਡਿਆ ਪਾਓ ਛਾਪਰ। ਭਾਜੀ ਵੇਚਣ ਲਈ ਰੱਖੀਆਂ, ਹੁਣ ਸੁੱਕਣੇ ਪਾਈਆਂ ਆ, ਮੇਰਾ ਮਤਲਬ ਤੁਸੀਂ ਦੱਸੋ ਵੀ ਲੈਣਾ ਕੀ ਹੈ? ਯਾਰ ਜਿਹੜੀ ਚੀਜ਼ ਚਾਹੀਦੀ ਉਹ ਹੈ ਆਪਣੇ ਕੋਲ। ਕੀ ਇੱਕ ਮਿੰਟ ਇੱਧਰ ਹੀ ਭਾਈ ਨੂੰ ਪਤਾ ਤੁਸੀਂ ਹੱਥ ਲਾਤਾ ਨਾ, ਬਾਅਦ 'ਚ ਕਿਸੇ ਦੂਜੇ ਗਾਹਕ ਨੇ ਨਹੀਂ ਲੈਣੀ ਚੀਜ਼। ਤੁਸੀਂ ਇੱਥੇ ਖਲੋਗੇ ਦੱਸੋ ਬਸ ਸਾਨੂੰ। ਇਸ਼ਾਰਾ ਕਰਨਾ। ਹੱਥ ਲਾਤਾ ਮੈਨੂੰ ਦੱਸੋ ਮੈਂ ਤੁਹਾਡੀਆਂ ਚੀਜ਼ਾਂ ਨੂੰ ਕੀ ਕਰ ਦੇਣਾ ਵਾ? ਨਹੀਂ ਤੁਸੀਂ ਉਹ ਲੱਗੇ ਸੀ ਨਾ ਹੱਥ ਲਾਉਣ, ਉਦੋਂ ਹੀ ਦੱਸਣਾ ਭਾਈ ਦੂਰੋਂ ਤੁਸੀਂ ਦੂਰੋਂ ਇਸ਼ਾਰਾ ਕਰਨਾ ਤੇ ਆਓ। ਹਾਂਜੀ। ਤੁਸੀਂ ਕੁੜੀਆਂ ਵਾ ਜਿਹਨੂੰ ਮੈਂ ਇਸ਼ਾਰਾ ਕਰਨਾ ਵਾ, ਮੈਂ ਚੀਜ਼ਾਂ ਲੈਣੀਆਂ ਤੁਹਾਡੇ ਕੋਲ। ਤੇਰਾ ਕੁੜੀਆਂ ਦਾ ਮੂੰਹ ਹੈਗਾ, ਤੇਰਾ ਕੁੜੀਆਂ ਨੂੰ ਇਸ਼ਾਰੇ ਕਰਨਾ ਵਾ? ਓਏ ਦਲੀਪ ਕੁਮਾਰ ਟੇਕੇ ਬੈ। ਉਹ ਉਸਤਾਦ ਆ ਭਾਈ, ਉਸਤਾਦ ਆ, ਉਹਨੇ ਮੈਨੂੰ ਸਾਲ ਤੂੰ ਕਰਾਟੇ ਸਿੱਖੇ ਇਹਦੇ ਕੋਲ। ਆਏ ਤੁਸੀਂ ਕਹਿ ਹੁਣ ਕਹਿ ਕੇ ਕੁਝ ਵੇਖ ਲਾ, ਉਹਨਾਂ ਨੇ ਕਹਿਣਾ ਹੀ ਨਹੀਂ ਮੈਨੂੰ, ਮੈਂ ਤਨਖਾਹ ਹੀ ਇੰਨੀ ਲੈਣਾ, ਮੈਂ ਐਵੇਂ ਜੰਡਾ ਮਾਰ ਦੇਣੀ ਆ ਤੈਨੂੰ। ਚੰਡਾ ਮਾਰਨੇ ਐਡਾ ਤੋਂ ਗਰੋਸਰੀ ਅਸੀਂ ਕਸਟਮਰ ਆ, ਜੋ ਮਰਜ਼ੀ ਲਈਏ ਤੁਹਾਡੇ ਕੋਲੋਂ। ਹਾਂਜੀ ਬਿਸਮਿਲ੍ਲਾ। ਫੜੋ ਵੱਡਾ ਛਾਪਰ ਫੜੋ। ਅੱਛਾ ਜੀ ਭਾਈ, ਮੂੰਹ ਤੇ ਚੜਾਉਣਾ, ਉਲਟੀਆਂ ਹੁੰਦੀਆਂ ਤੁਹਾਨੂੰ? ਮੈਂ ਬੱਸ 'ਚ ਬੈਠਾ ਹਾਂ। ਨਹੀਂ ਤੇ ਕੀ ਕਰਨਾ ਵੱਡਾ ਛਾਪਰ? ਭਾਜੀ ਚੀਜ਼ਾਂ ਪਾਣੀਆਂ ਵਿੱਚ। ਉਹ ਚੀਜ਼ਾਂ ਤੇ ਪਾਉਣੀਆਂ, ਹੁਣ ਛਾਪਰ ਉਹਦੇ ਹਿਸਾਬ ਨਾਲ। ਚਲ ਦੱਸੋ ਕੀ ਲੈਣਾ ਵਾ, ਆਓ। ਡੱਫ ਸਾਬਣ ਹੈ ਆਪਣੇ ਕੋਲ? ਕਿਹੜਾ ਜੀ ਕਿਹੜਾ ਡੱਬ ਭਾਜੀ। ਭਾਜੀ ਕਿਹੜਾ ਭਾਈ ਡੱਫ ਮੈਨੂੰ ਦੱਸੋ। ਡੱਫ ਸਾਬਣ ਹੈ? ਡੱਬ ਕਿਹੜਾ ਹੁੰਦਾ? ਤੂੰ ਉਹਦੇ ਨਾਲ ਕੁਝ ਗਾਉਣਾ ਆ? ਡੱਬ ਜਾ ਕੇ ਸਾਬਣ ਹੁੰਦਾ, ਡੱਬ। ਸਰ ਮੈਂ ਜਿਲਤ ਮੇਰੀ ਡੱਫ ਸਾਬਣ ਬਰਦਾਸ਼ਤ ਕਰਦੀ ਹੈ, ਤੁਹਾਡੇ ਕੋਲ ਸਾਹਮਣੇ ਸਾਰੇ ਲੋਕ। ਇਹਨੂੰ ਕਾਕਾ ਭਾਜੀ ਤੁਹਾਡੇ ਉਹ ਸਾਬਣ ਨਹੀਂ, ਤੁਹਾਡੇ ਉਹ ਸਾਬਣ ਮੂੰਹ ਨੂੰ ਲੱਗਣਾ ਜਿਹੜਾ ਔਰਤਾਂ ਬਾਹਰੋਂ ਲਿਆ ਕੇ ਤਸਲੇ 'ਚ ਨਹੀਂ ਜਮਾਉਂਦੀਆਂ, ਜੇ ਚੇਂਜ ਕਰਕੇ ਕੱਪੜੇ ਧੋਂਦੀਆਂ, ਉਹ ਸਾਬਣ ਚੱਲਣਾ ਭਾਜੀ। ਉਹ ਤੁਸੀਂ ਸ਼ੈਵਾਂ ਵੇਚਣੀ ਲਈ ਮਜ਼ਾਕ ਕਰ ਲਓ ਪਹਿਲਾਂ। ਭਾਈ ਨੇ ਗੱਲ ਤੇ ਸੁਣੋ ਮੇਰੀ, ਤੁਸੀਂ ਸਾਬਣ ਕੋਈ ਹੋਰ ਲੈ ਲਓ, ਹੋਰ ਬੜੀਆਂ ਵੈਰਾਈਟੀਆਂ ਪਈਆਂ, ਕੋਈ ਐਸਾ ਸਾਬਣ ਲਵੋ ਕਿ ਜਿਹਦੇ ਤੇ ਕੰਪਨੀ ਦਾ ਨਾਂ ਨਾ ਲਿਖਿਆ ਓ ਹੋਵੇ। ਯਾਰ ਮੈਂ ਧੂਲਾ ਵਾਂ, ਤੁਸੀਂ ਮੇਰੇ ਨਾਲ ਕਾਹਤੋਂ ਇਦਾਂ ਦੀਆਂ ਸ਼ਰਾਰਤਾਂ ਕਰਨਾ? ਮੈਨੂੰ ਥੋੜ੍ਹਾ ਥੋੜ੍ਹਾ ਚੀਜ਼ਾਂ ਛਾਪਰ 'ਚ ਪਾ ਕੇ ਦਿਓ, ਮੈਂ ਤੁਹਾਨੂੰ ਬਿੱਲ ਬਣਾਉ ਉਹਦਾ। ਅੱਛਾ ਭਾਈ ਨਾ ਛਾਪਰ ਫੜਾਓ ਜੀ ਉਸਤਾਦ ਜੀ, ਆ ਵੱਡਾ ਛਾਪਰ ਫੜਾਓ ਉਸਤਾਦ ਜੀ। ਸ਼ਾਬਰ ਸਾਜੀ ਉਹ ਥੱਲੇ ਪਿਆ ਉਹ ਗੱਲ ਨਹੀਂ ਉਸਤਾਦ ਜੀ ਆ ਵੇਖੋ। ਓਏ ਉਹ ਵੱਡਾ ਸੀ, ਉਹ ਲੈ ਲਾ ਪੁੱਤ। ਜੀ ਭਾਜੀ ਇਸ ਤਰ੍ਹਾਂ ਕਰੋ, ਸੇਫਗਾਰਡ ਕਿਹੜਾ ਸਾਬਣ? ਕਿਹੜਾ ਸੇਫਗਾਰਡ? ਸੇਫਗਾਰਡ ਹੁੰਦਾ ਭਾਜੀ। ਉਹੀ ਇੱਕ ਉਹ ਪਾਓ। ਹਾਂਜੀ ਪਾ ਲਿਆ ਭਾਈ ਨੇ। ਯਾ ਮੇਰੇ ਕਿੱਧਰ ਭਾਜੀ? ਮੈਂ ਤੁਹਾਨੂੰ ਰੱਸੀ ਨਾ ਪਾ ਕੇ ਬੰਨ ਲਵਾਂ, ਤੁਸੀਂ ਬਹੁਤ ਦੂਰ ਨਿਕਲ ਜਾਂਦੇ, ਸਮਾਨ ਸਾਰਾ ਪਿੱਛੇ ਰਹਿ ਜਾਂਦਾ। ਭਾਜੀ ਇੱਕ ਆ ਪਾਓ। ਕੀ ਹੈ? ਚਿਕਨ ਟਿੱਕਾ ਜੀ? ਹਾਂਜੀ ਚਿਕਨ ਟਿੱਕਾ ਪਾਓ ਜੀ। ਇਹ ਮਸਾਲਾ ਉਹ ਭਾਜੀ ਕੈਸਾ? ਹੈਲੋ ਮਾਈਕ੍ਰੋਫੋਨ ਐ ਵੀ ਪਾਓ ਜੀ। ਨੈਕਸਟ ਹੋ ਗਿਆ ਜੀ ਲੈ ਲਓ ਭਾਜੀ, ਉਹ ਲੈ ਲਓ। ਹਾਂਜੀ ਹਾਂਜੀ ਭਾਜੀ ਉਹ ਲੈ ਲਾਂਗੇ, ਤੁਸੀਂ ਸਮਾਨ ਦੱਸੋ ਕਿਹੜਾ ਲੈਣਾ। ਯਾਰ ਇਹ ਤੁਸੀਂ ਫੜਨਾ ਭਾਜੀ, ਮੈਂ ਸਭ ਚੁੱਕ ਸਮਾਨ ਵਿੱਚ ਪਾਈ ਜੋ। ਕੀ ਹੈ? ਨਹੀਂ ਮੈਂ ਤੇਰੀ ਅੰਮੀ ਆ, ਤੇਰਾ ਸਮਾਨ ਮੈਂ ਫੜ ਕੇ ਲੈ ਕੇ ਜਾਵਾਂ? ਭਾਈ ਨੇ ਤੁਸੀਂ ਫੜਨੀਆਂ ਸੀ ਚੀਜ਼ਾਂ ਵਿੱਚ ਰੱਖ ਦੇਣੀਆਂ ਜਿਹੜੀ, ਬਲਕਿ ਤੁਸੀਂ ਚੁੱਕ ਕੇ ਆਪ ਰੱਖਣੀਆਂ ਭਾਈ ਨੇ। ਕੈਸਾ ਤੇਰਾ ਬਿਮਾਰ ਬੱਕਰੀ ਵਰਗਾ ਮੂੰਹ ਆ, ਤੈਨੂੰ ਇਹ ਨਹੀਂ ਪਤਾ ਲੱਗ ਕਸਟਮਰ ਆ, ਅਸੀਂ ਪੈਸੇ ਦੇ ਤੁਸੀਂ ਚੀਜ਼ਾਂ ਰੱਖੋ ਵਿੱਚ। ਇਹ ਤੇ ਤੁਹਾਨੂੰ ਰੰਗ ਦਾ ਵੀ ਨਹੀਂ ਪਤਾ ਬੱਕਰੀ ਦੋਨਾਂ ਚੋਂ ਕਿਹੜੀ ਭਾਜੀ। ਕੀ ਹੋ ਗਿਆ ਜੀ? ਇਹ ਕੀ ਆ? ਖੀਰ? ਇਹ ਇਰਫਾਨ ਇਹ ਹੈਗਾ ਜੀ, ਮੈਨੂੰ ਵੀ ਨਹੀਂ ਪੜਨਾ ਆਉਂਦਾ। ਉਹ ਪਤਾ ਨਹੀਂ ਕੀ ਲਾਇਆ, ਤੂੰ ਕਿਤੇ ਨਾ ਕਿਤੇ ਕੰਮ ਆਈ ਗਈ ਤੁਹਾਡੇ। ਯਾਰ ਰਹਿਣ ਦਿਓ, ਮੈਂ ਵੈਸੇ ਪੁੱਛਿਆ ਵਾ ਤੁਹਾਨੂੰ। ਇਹ ਕਸਟਰਡ ਆ ਭਾਜੀ, ਕੀ ਹੋ ਗਿਆ? ਤੁਸੀਂ ਮੈਨੂੰ ਵੀ ਭੁਲਾਤਾ ਜੀ। ਜੀ ਭਾਈ ਮੈਨੂੰ ਪਤਾ ਹੀ ਨਹੀਂ, ਇੱਧਰ ਦੀ ਨਿਕਲਣਾ, ਇੱਧਰ ਦੀ ਫੜਦਾ ਮੈਂ। ਬਹੁਤ ਭਾਜੀ ਮਾਸ਼ਾਅੱਲਾ, ਦੁਕਾਨ ਤਾਂ ਤੁਹਾਡੇ 'ਚ ਬੇਬਾਹ ਮਾਲ ਲੱਗਾ ਹੋਇਆ ਵਾ। ਹਾਂਜੀ ਛੋਟੇ ਉਹ ਸਰਫ ਵੀ ਪਾ ਕੇ ਲਿਆ 5 ਪੈਕਟ ਦੇ ਵਿੱਚ। ਇਹ ਲੈ ਜਾ ਟੋਕਰੀ ਬੇਟਾ। ਨਹੀਂ ਭਾਈ ਨੇ ਮੈਂ ਟੋਕਰੀ ਦੇ ਕੋਲ ਹੀ ਲੈ ਆਉਂਗਾ ਸਾਰਾ। ਸਰ ਬੜਾ ਨਾਮ ਸੁਣ ਕੇ ਆਏ ਆ ਤੁਹਾਡੇ ਅੱਛਾ ਜੀ। ਮਾਸ਼ਾਅੱਲਾ। ਪਿਛਲੇ ਦਿਨਾਂ ਦੇ ਵਿੱਚ ਪਿੱਛੇ ਬੱਚੀ ਦੀ ਇੱਕ ਸ਼ਾਦੀ ਸੀ, ਹਾਂਜੀ ਉੱਥੇ ਤੁਸੀਂ ਬੜਾ ਮਾਲ ਉਹਨਾਂ ਨੂੰ ਰਾਸ਼ਨ ਵਗੈਰਾ ਬਹੁਤ ਜ਼ਿਆਦਾ ਦਿੱਤਾ ਆ ਬਾਜੀ ਅੱਲਾ ਦਾ ਕਰਮ ਆ ਜੀ ਬਸ। ਤੇ ਬੜੀ ਸੁਣ ਕੇ ਖੁਸ਼ੀ ਹੋਈ ਕਿ ਸ਼ੇਖ ਸਾਹਿਬ ਮਾਸ਼ਾਅੱਲਾ ਸਮਾਨ ਵੀ ਬੱਚਿਆਂ ਗਰੀਬ। ਬਾਜੀ ਇਹ ਰੱਬ ਦੀ ਰਹਿਮਤ ਹੈ ਜਨਾਬ, ਅਸੀਂ ਕੁਝ ਨਹੀਂ ਕਰਦੇ। ਪੁੱਤਰ 2 ਕਿਲੋ ਨਾ ਪੈਕਟ ਹੋਏ ਵੀ ਲੈ ਕੇ ਆ। ਮੈਂ ਜੀ ਬੜਾ ਮਾਸ਼ਾਅੱਲਾ। ਕਿਉਂ ਕਿਹੜਾ ਭਾਈ ਨੇ? ਜਿਹੜਾ ਜੰਮਿਆ ਉਹੀ ਲੈ ਆ ਮੇਰਾ। ਇਹ ਸਾਰੇ ਜੰਮ ਜਾਣੇ ਭਾਜੀ, ਜਿੰਨੀ ਠੰਡ ਪੈਂਦੀ ਤੇ ਲਿਆਉਣ ਵਾਲੇ ਜੰਮ ਜਾਣੇ। ਸੁਣ ਕੇ ਹੈਰਾਨ ਕਿ ਤੁਸੀਂ ਇੰਨੇ ਦਰਿਆ ਦਿਲ ਬੰਦੇ ਹੋ। ਬਾਜੀ ਗੱਲ ਆ ਜੀ ਇਸ ਦੌਰ ਦੇ ਵਿੱਚ। ਇਹ ਉਹਦਾ ਕਰਮ ਆ ਜੀ, ਉਹਦਾ। ਹਾਂਜੀ ਕਿਉਂ ਨਹੀਂ? ਜੀ ਬਾਜੀ ਇੱਧਰ ਆ ਜਾਓ, ਬਾਜੀ ਇੱਧਰ ਆ ਜਾਓ, ਮੈਂ ਦਿਖਾਉਂ ਤੁਹਾਨੂੰ ਕੀ ਚਾਹੀਦਾ ਬਾਜੀ। ਬੇਟਾ ਲੇਡੀਜ਼ ਆ ਜਰਾ ਆਰਾਮ ਕਰਕੇ। ਮੈਂ ਬਾਜੀ ਕਹਿ ਹਾਂ ਬਿਲਕੁਲ ਠੀਕ ਹੈ ਭਾਈ ਮੈਂ ਸਮਾਨ ਲੈਣਾ ਤੇ ਮੈਂ ਉਧਰ ਗਈ ਆ। ਬਾਜੀ ਮੈਂ ਚਲੀ ਗਿਆ, ਉਧਰ ਆ ਜਾਣਾ, ਉਧਰੋਂ ਮੈਂ ਲਿਆ ਕੇ ਨਾਲ ਜਾ ਨਾ ਦੁਕਾਨ ਜਿਹੜਾ ਕਰ ਸੌਦਾ ਮੈਂ ਕੁਛ ਲੱਭ ਰਹੀ ਆ। ਬਾਜੀ ਕੀ ਲੱਭ ਰਹੇ ਤੁਸੀਂ? ਤੁਹਾਡਾ ਮੁੰਡਾ ਗਵਾਚਾ ਹੈ? ਓਏ ਅਤੇ ਵੀ ਦੁਕਾਨ 'ਚ ਤੁਸੀਂ ਦੁਕਾਨ ਸੌਦਾ ਲੈਣਾ। ਬੇਟਾ ਗੱਲ ਸੁਣ ਜਰਾ। ਹਾਂਜੀ ਉਹ ਦੇ ਜਰਾ। ਹਾਂਜੀ ਭਾਜੀ
ਚਲ ਅੱਛਾ ਪਹਿਲਾਂ ਉਹਨਾਂ ਦੀ ਗੱਲ ਸੁਣ ਲੈ। ਅੱਛਾ ਬਾ ਮੈਂ ਤਾਂ ਜੀ ਮਾਸ਼ਾਅੱਲਾ ਸੁਣ ਕੇ ਹੈਰਾਨ ਆ ਕਿ ਤੁਸੀਂ ਇੰਨਾ ਇਹ ਉਹਦਾ ਭਲਾ ਕਰਮ ਕਰਦੇ ਹੋ ਲੋਕਾਂ ਉਹਦਾ ਦਾ। ਕਰਮ ਹੈ ਜੀ, ਮੇਰਾ ਕੁਝ ਨਹੀਂ। ਉਹਦਾ ਬਾਜੀ ਕੀ ਲੈਣਾ ਜੀ? ਵਾਹ ਵਾਹ, ਬੜੀ ਗੱਲ। ਹਾਏ ਹਾਏ ਭਾਈ ਸਾਹ ਤੇ ਲੈ ਲਵਾਂ ਆਂਦੇ ਹੀ ਤੂੰ ਉਹ ਸਾਹ ਕੀ ਬੀਬੀ ਲੈਣਾ, ਤੂੰ ਕੀ ਲੈਣਾ, ਸਾਹ ਦੌੜ ਤੇ ਲਾ ਲੈ ਕੇ ਆਈ ਆ, ਸਾਹ ਲੈਣ ਲੱਗ ਪਈ ਤੇ ਜੀ ਅੱਛਾ ਤੇਰੇ ਮਾਮੇ ਦਾ ਘਰ ਸੋਨਾ ਜੀ। ਆ, ਸਾਹ ਲੈਣਾ ਗਈ। ਤੇ ਭਾਜੀ ਉਂਗਲਾਂ ਨਾ ਕਰੋ, ਅਸੀਂ ਸੌਦੇ ਲੋਕਾਂ ਨੂੰ ਹੀ ਵੇਚਣੇ ਆ। ਜਿੱਧਰ ਜਿੱਧਰ ਉਂਗਲ ਹੋਣੀ ਹੈ ਇੱਥੋਂ ਹੀ ਪਿਆ ਰਹਿ ਜਾਣਾ। ਭਾਜੀ ਉਂਗਲਾਂ ਮੈਂ ਕਿਹੜਾ ਟੀਵੀ ਚਲਾਉਣ ਲੱਗਾ। ਆਹ ਹੱਥ ਤੇ ਥੱਲੇ ਕਰ, ਕੀ ਹੋ ਗਿਆ ਤੈਨੂੰ? ਹੈ ਬੀਬੀ ਤੇਰੀ ਅੱਖ 'ਚ ਲੱਗ ਗਈ ਉਂਗਲ। ਜੀ ਬਿਸਮਿਲ੍ਲਾ ਆ ਰਹੀ। ਉਹ ਕੋਈ ਨਹੀਂ, ਲਿਆ ਇਹਨਾਂ ਨੇ ਸਾਬਣ ਲਿਆ ਜੀ, ਇਨਸ਼ਾਅੱਲਾ ਹੁਣ ਨਹੀਂ ਆਏਗੀ। ਕਿਲੋ ਕਿਲੋ ਦਾਲਾਂ ਪੈਕ ਕਰ ਦੇ ਸਾਰੀਆਂ ਬੇਟਾ। ਉਹ ਦਾਲਾਂ ਕੀ ਗੱਲ ਕਬਰਾਂ ਤੇ ਪਾਉਣ ਜਾਣੀਆਂ, ਤੂੰ ਕੀ ਗੱਲ ਕੀ ਤੈਨੂੰ ਦਾਲਾਂ ਅੱਧਾ ਕਿਲੋ ਦਾਲ ਬਹੁਤ ਹੁੰਦੀ ਹੈ ਪਾਉਣ ਲਈ। ਤੇ ਬੇਟਾ ਕਿਲੋ ਕਿਲੋ ਦਾਲਾਂ ਵੀ ਪੈਕ ਕਰ। ਓਕੇ ਓਕੇ ਭਾਜੀ, ਪੈਕੇਟ ਹੁੰਦੇ ਸਭ। ਗੱਲ ਹਾਂਜੀ ਸੁਣਿਆ ਜੇ, ਹਾਂਜੀ ਭਾਜੀ। ਆ ਕੂੜਾ ਚੁੱਕਣ ਵਾਲਾ ਇੱਥੇ ਭਾਇਆ ਤੁਸੀਂ। ਬਾਜੀ ਸਾਡੇ ਕਸਟਮਰੇ ਤੁਸੀਂ ਕੂੜਾ ਚੁੱਕਣ ਨਾਲ ਲੱਗੇ ਜਾਂਦੇ ਆ। ਉਹ ਕੂੜੇ ਚੁੱਕਣ ਵਾਲੇ ਦਾ ਛੋਟਾ ਭਰਾ ਹੈ। ਐਡਾ ਮੇਰਾ ਕਸਟਮਰ ਤੁਹਾਡਾ। ਉਹ ਇਹਦੇ ਤੋਂ ਵੱਡਾ ਕੂੜਾ ਚੁੱਕਦਾ ਭਾਈ। ਮੈਲ ਭਾਨਾ ਦੇਖੋ, ਪੈਸੇ ਦੇਖੋ, ਪੱਲੇ ਹੀ ਨਹੀਂ ਜਿਹੜੇ। ਅਕਰੇ ਹਲਾਇਆ ਜਰਾ ਹੈ ਹਲਾਇਆ। ਪੈਸੇ। ਹਾਏ ਹਾਏ ਅੱਲਾ ਖੈਰ ਕਰੇ। ਬੇਟਾ ਚੀਨੀ ਵਾਲੇ ਬਿਸਕਿਟ ਹੈ ਪਰ ਉਹ ਖਸਤਾ। ਭਾਈ ਨੇ ਚੀਨੀ ਹੁੰਦੀ, ਕਿਸੇ ਬਿਸਕੁਟ 'ਚ ਬਜਰੀ ਨਹੀਂ ਪਾਉਂਦੇ। ਓਏ ਉੱਤੇ ਲੱਗੀ ਹੁੰਦੀ ਚੀਨੀ ਔਰ ਬਿਸਕੁਟ ਉਹ ਲਿਆ ਕੇ ਦੇ। ਹਾਂਜੀ ਹਾਂਜੀ ਹੈਗੇ 5 ਪੈਕਟ ਪੈਕ ਕਰ ਦਿਓ। 5 ਭਾਈ ਪੈਕੇਟ। ਗੱਲ ਤੇ ਸੁਣ ਲੈ, ਇੱਧਰ ਤੇ ਵੇਖਣਾ ਮੈਂ ਬਾਜੀ ਸਮਾਨ ਲੈਣ ਆਈ। 1.5 ਘੰਟੇ ਦਾ ਮੈਂ ਤੇਰੇ ਕੋਲ ਖਲੋਤਾ, ਤੂੰ ਚੁੱਪ ਬੈਠੀ ਹੈ। ਆ 2 ਸ਼ਵਾਰਮੇ ਤੇ ਮੰਗਾ। ਹੈਂ? ਕੀ ਬਾਜੀ ਇਹ ਕਰਿਆਨੇ ਦੀ ਦੁਕਾਨ ਹੈ, ਪੀਜ਼ਾ ਹਟ ਤੇ ਨਹੀਂ ਆਈ ਤੂੰ। ਸ਼ਵਾਰਮੇ ਨਹੀਂ ਹੈਗੇ ਤੇ ਨਹੀਂ ਨਹੀਂ ਬਾਜੀ, ਉਹ ਇੱਥੋਂ ਨਹੀਂ ਮਿਲਦੇ, ਰੇੜੀ ਤੋਂ ਮਿਲਦੇ ਆ। ਐਡਾ ਵੱਡਾ ਸਟੋਰ ਕਾਹਦੇ ਲਈ ਪਾਇਆ ਤੁਸੀਂ? ਪੁੱਤਰੇ ਦੀ ਗੱਲ ਛੱਡੋ, ਤੁਸੀਂ 2 ਪੈਕਟ ਨਾ ਸਾਡੇ ਤੇ ਭਾਈ ਹੱਥ ਤੇ Okay, ਥੱਲੇ ਕਰ। ਉਹ ਬੀਬੀ ਤੇਰੇ ਟੀਨੇ ਦੇ ਹੱਥ ਲੱਗਣ ਡਿਆ। ਤੂੰ ਵੱਖਰਾ ਡਾਂਗ ਮੇਰੇ ਸਿਰ ਤੇ ਚੁੱਕੀ ਤੂੰ ਹੋਈ ਹੈ। ਜੀ ਜਾਣ ਨਹੀਂ। ਹਾਂ ਮੇਰੀ ਗੱਲ ਸੁਣ ਲਓ, ਮੇਰੀ ਗੱਲ ਸੁਣ ਲਓ ਭਾਜੀ, ਤੁਸੀਂ ਨਾ ਹੀ ਬਾਜੀ ਬਿਸਕੁਟ ਕਿੱਥੇ ਰੱਖ ਬੈਠਾ ਹੋਇਆ? ਭਾਈ ਮੇਰੀ ਤੇ ਗੱਲ ਸੁਣ ਲੈ। ਤੇਰੀ ਕੋਈ ਗੱਲ ਸੁਣੇ, ਵੱਡਾ ਮੁੰਡਾ ਤੇਰਾ। ਉਹ ਅਸਲ ਦੇ ਵਿੱਚ ਟੈਨਸ਼ਨ ਇਹ ਆ, ਦੁਕਾਨ ਵੱਡੀ, ਮੈਂ ਕਿਸੇ ਵੇਲੇ ਆਪ ਗਵਾਚ ਜਾਂਦਾ ਵਿੱਚ ਜੀ। ਤੇ 2-4 ਮੁੰਡੇ ਰੱਖੋ ਨਾ, ਐਡੀ ਵੱਡੀ ਦੁਕਾਨ ਹੈ ਉਹ ਤੇ। 2-4 ਮੁੰਡੇ ਵਾਂਝੂ ਖੇਡਣਾ ਸੀ ਤੇ। ਅੱਛਾ ਜੀ 2 ਪੈਕਟ ਮਾਇਨਸ ਦੇ ਤੇ 2 ਪੈਕਟ ਕੈਚਅਪ ਦੇ ਵੀ ਕਰ ਦਿਓ। ਇਹ ਹਰ ਚੀਜ਼ ਦੋ ਦੋ ਹੀ ਗਈ ਜਾਂਦੇ, ਕੀ ਗੱਲ ਹੈ ਤੁਹਾਨੂੰ? ਦੂਣੀ ਦਾ ਬੜਾ ਯਾਰ ਤੁਹਾਨੂੰ ਵੈਸੇ। ਭਾਜੀ ਤੁਸੀਂ ਤਾਂ ਲੈਣ ਲਾੜ ਬੰਦੇ ਹੋ ਮਾਸ਼ਾਅੱਲਾ। ਕਿੰਨੀ ਇਹ ਉਹਦਾ ਕਰਮ, ਇਹ ਉਹਦਾ ਕਰਮ, ਮੈਂ ਨਹੀਂ ਇਹ ਉਹਦਾ ਕਰਮ, ਬੱਚਿਆਂ ਦੀਆਂ ਸ਼ਾਦੀਆਂ ਵੀ ਕਰ ਦਿੱਤੀਆਂ, ਮਜ਼ਦੂਰਾ ਬੰਦਿਆਂ ਨੂੰ ਵੀ ਦੇ ਰਿਹਾ, ਫਿਰ ਭਾਜੀ। ਬੇਵਾਰਤਾ ਦੇ ਵੀ ਬੜਾ ਹੱਥ ਰੱਖ ਰਿਹਾ। ਇਹ ਉਹਦਾ ਕਰਮ, ਇਹ ਉਹਦਾ ਭਾਜੀ ਕੈਚੇ ਭੈਣੀ ਉਹ ਕਹੋ ਤੇ ਲੇਵੀ ਪਾਦਾ ਸ਼ਾਪਰ ਚ, ਲੇਵੀ ਲੈ ਜਾਓ ਚ ਮਿੱਠਾ ਪਾ ਲਿਓ, ਕੈਚਅਪ ਵੀ ਬਣ ਜਾਣੀ ਜੀ। ਤੇ ਯਾਰ ਮੈਂ ਗੁੱਡਿਆਂ ਦਾ ਕੰਮ ਕਰਦਾ ਹੈ, ਮੈਂ ਗੁੱਡੇ ਜੋੜਨੇ ਆ। ਕਿੱਦਾਂ ਦੀ ਬੇਵਕੂਫਾਂ ਦੀ ਗੱਲ ਕਰਨ ਡਿਆ ਤੂੰ। ਮੈਂ ਪਾਪ ਹੈ, ਮੈਨੂੰ ਵੀ ਸਮਾਨ ਲੈਣ ਤੇ ਤੂੰ ਵੱਖਰਾ ਹੀ ਖਲੋਤਾ ਹੈ। ਮੇਰੀ ਗੱਲ ਸੁਣ। ਹਾਂਜੀ ਭਾਜੀ। ਆਲੂ ਗੋਭੀ ਦਾ ਅਚਾਰ ਤੇ ਦੇ ਮੈਨੂੰ। ਉਹ ਤੇ ਬਾਜੀ ਹਾਂ ਆਲੂ ਗੋਭੀ ਦਾ ਸਾਲਣ ਹੁੰਦਾ, ਅਚਾਰ ਨਹੀਂ ਹੁੰਦਾ ਜੀ। ਐਡਾ ਵੱਡਾ ਸਟੋਰ ਹੈ, ਅਚਾਰ ਨਹੀਂ ਹੈਗਾ ਆਲੂ ਗੋਭੀ ਦਾ। ਅਚਾਰ ਸਾਰੇ ਹੈਗੇ ਆ, ਤੁਸੀਂ ਅਚਾਰ ਹੀ ਬੇਤਰਤੀਬਾ ਜਿਹਾ ਮੰਗਿਆ। ਆਲੂ ਗੋਭੀ ਦਾ ਸਾਲਣ ਹੁੰਦਾ ਜੀ। ਜਿਹੜਾ ਆਪਣਾ ਕੜੀ ਪਕੌੜੇ ਦਾ ਮਸਾਲਾ ਹੁੰਦਾ। ਨਹੀਂ ਨਹੀਂ ਭਾਈ ਨਹੀਂ, ਕੜੀ ਮਸਾਲਾ ਆਮ ਹੁੰਦਾ, ਉਹ ਪਕੌੜਿਆਂ 'ਚ ਵੀ ਪੈ ਜਾਂਦਾ ਜੀ। ਅੱਛਾ ਅੱਛਾ। ਹਾਂਜੀ ਅੱਛਾ ਮੇਰੀ ਗੱਲ ਸੁਣ, ਉਹ ਫੈਰਨ ਲਵਲੀ ਦਾ ਨਾ ਮੈਨੂੰ ਸ਼ੈਂਪੂ ਚਾਹੀਦਾ। ਉਹ ਤੇ ਬਾਜੀ ਹਾਂ ਫੈਰਨ ਲਵਲੀ ਕਰੀਮ ਹੁੰਦੀ ਆ ਜੀ, ਸ਼ੈਂਪੂ ਨਹੀਂ ਆਇਆ ਉਹਦੇ 'ਚ। ਅੱਛਾ ਭਾਜੀ 3-4 ਬੰਡਲ ਆ। ਭਾਈ ਥੱਲੇ ਕਰ ਹੱਥ, ਤੂੰ ਵੱਖਰਾ ਹੀ ਸਿਆਪਾ ਪਾਇਆ ਉਹ ਹੈ। ਬੀਬੀ ਤੂੰ ਕੁਰਸੀ ਬਦਲ ਲਾ, ਤੂੰ ਸਿਆਸਤਦਾਨ ਹੈ, ਇਸੇ ਕੁਰਸੀ ਤੇ ਬਹਿਣਾ। ਉਹ ਭਾਈ ਨੇ ਭਾਈ ਭਾਈ ਲੇਡੀਜ਼ ਦਾ ਤਰਾਮ ਕਰੀਦਾ ਹੁੰਦਾ। ਪਲੀਜ਼ ਨਹੀਂ ਹੈਗੀ ਇਹਨੂੰ। ਮੇਰੀ ਗੱਲ ਸੁਣ, ਫੈਰਨ ਲਵਲੀ ਦਾ ਸ਼ੈਂਪੂ ਦੇ, ਨਹੀਂ ਤੇ ਕੋਈ ਚੰਗਾ ਜਿਹਾ ਹੋਰ ਦਿਖਾ ਦੇ ਮੈਨੂੰ। ਨਹੀਂ ਨਹੀਂ ਇਹ ਵੇਖ ਲਓ ਤੁਸੀਂ, ਇਹ ਵੇਖ ਲਓ, ਆ ਵਾਈਟ ਸ਼ੈਂਪੂ ਹੈਗਾ, ਬਹੁਤ ਅੱਛਾ ਜੀ। ਹਾਂਜੀ ਹਾਂਜੀ ਛੋਟਾ ਸਾਈਜ਼ ਨਹੀਂ ਹੈਗਾ ਇਹ 'ਚ। ਇਹਨੂੰ ਕੱਟ ਲੈਨੇ, ਅੱਧਾ ਅਸੀਂ ਰੱਖ ਲੈਨੇ ਬਾਜੀ, ਅੱਧਾ ਤੁਸੀਂ ਲੈ ਜਾਓ। ਅੱਧਾ ਮੇਰੇ ਸਿਰ 'ਚ ਮਾਰਾਂਗੀ ਮੈਂ। ਉਹ ਬਾਜੀ ਜਿੱਡਾ ਹੋਣਾ ਉਹ ਹੈਗਾ ਵਾ, ਉਹਨਾਂ ਨੇ ਪੈਕਿੰਗ ਕੀਤੀ ਓਡਾ ਹੀ ਤੁਹਾਨੂੰ ਦੇਣਾ, ਅਸੀਂ ਛੋਟਾ ਕਿੱਥੋਂ? ਹਾਂਜੀ ਛੋਟਾ ਹੈਗਾ ਜੀ। ਇਹਨਾਂ ਨੂੰ ਉੱਥੇ ਜਾ ਕੇ ਸੌਦਾ ਵੇਚ ਲਗਾ, ਗੱਲ ਕਰਾਂਗੇ ਆ ਕੋਈ। ਮੈਂ ਕੀ ਬਕਵਾਸ ਕਰੀ ਜਾਂਦਾ ਵਾ? ਜੇ ਗਾਹਕਾਂ ਤੋਂ ਵੜ ਦੇ ਅੰਦਰ ਦੁਕਾਨ ਦੇ ਤੁਸੀਂ। ਆ 2 ਨਾ ਉਹ ਦਰਜਨਾਂ ਅੰਡਿਆਂ ਦੀਆਂ ਪੈਕ ਕਰ। ਹਾਂ ਬਾਜੀ ਜਦੋਂ ਗੱਲ ਕਰਨੀ ਹੈ ਨਾ, ਆ ਮੱਝ ਦੀ ਪੂਛ ਵਰਗੀ ਬਾਹ ਔਰਤ ਦੇ ਸਾਹਮਣੇ ਨਹੀਂ ਕਰਨੀ ਤੁਸੀਂ, ਮਿਹਰਬਾਨੀ ਤੁਹਾਡੀ ਭਾਈ। ਹਾਂਜੀ ਹੁਣ ਕੀ ਲੈਣਾ ਤੁਸੀਂ? ਭਾਜੀ 2 ਡੱਬੇ 4 ਦੇ ਪੈਕ। 2 ਡੱਬੇ 4 ਦੇ ਭਾਈ ਨੇ ਲੋ, 2 ਡੱਬੇ 4 ਦੇ ਹੋ ਗਏ ਭਾਈ। ਮੈਂ ਤਾਂ ਜੀ ਮੈਨੂੰ ਆਲੂ ਗੋਭੀ ਦਾ ਅਚਾਰ ਕਿੰਨੇ ਦੇਣਾ? ਮੇਰੀ ਗੱਲ ਸੁਣੋ ਭਾਜੀ, ਤੁਸੀਂ ਵੇਖੋ ਆਲੂ ਗੋਭੀ ਦਾ ਅਚਾਰ ਨਹੀਂ ਹੈਗਾ। ਬਾਜੀ ਤੇਰੀ ਮੱਤ ਵੱਜੀ ਹੈ। ਕਰਿਆਨੇ ਸਟੋਰ ਤੇ ਆਈ ਹੈ ਕਿ ਮਾਮੇ ਦੇ ਘਰ ਆਈ ਹੈ? ਹੈ ਤਾਂ ਆਲੂ ਗੋਭੀ ਕਿੰਨੀ ਯਾਦ ਆਉਣ ਡਈ ਹੈ। ਸਾਰਾ ਹੀ ਚਾਰ ਤੂੰ ਜਿਹੜਾ ਨਾ ਵਾਈ ਮੰਗਣ ਨਹੀਂ ਆ, ਗੋਭੀ ਵੀ ਵਾਈ ਹੁੰਦੀ ਆ ਤੇ ਆਲੂ ਵੀ ਵਾਈ ਆ। ਨਹੀਂ ਸਟੋਰ ਐਡਾ ਵੱਡਾ ਤੇ ਅਚਾਰ ਹੈ ਨਹੀਂ ਆਲੂ ਗੋਭੀ। ਉਹ ਅਚਾਰ ਬੀਬੀ ਅੰਬ ਦਾ ਅਚਾਰ ਹੁੰਦਾ, ਗਾਜਰ ਦਾ, ਜਸੂੜੇ ਦਾ, ਉਹ ਨਿੰਬੂ ਦਾ। ਇਹ ਤੂੰ ਕਿਹੜਾ ਨਵਾਂ ਅਚਾਰ ਬਣਾ ਲਿਆ? ਕਿਹੜੇ ਮੁਲਕ 'ਚ ਫਿਰਦੀ ਹੈ ਤੂੰ? ਹੈ ਤਾਜੀ ਤੁਸੀਂ ਵੀ ਗਲਤ ਦੱਸਣ ਦੇ, ਪਹਿਲੇ ਉਹਨੂੰ ਦੱਸੋ ਨਿੰਬੂ ਦੀ ਹੁੰਦੀ ਆ ਸ਼ਿਕੰਜਵੀ, ਤੇ ਗਾਜਰ ਦਾ ਮੁਰੱਬਾ ਹੁੰਦਾ, ਉਸ ਤੋਂ ਬਾਅਦ ਚਾਰ ਹੁੰਦਾ। ਤੁਸੀਂ ਵੀ ਗਲੀ ਗਲੀ ਸ਼ਾਇਦ ਦੱਸਣ। 2 ਪੈਕਟ ਨਾ ਲੇਜ਼ ਦੇ ਤੇਰੀ ਮਿਹਰਬਾਨੀ ਭਾਈ, ਤੂੰ ਉਂਗਲਾਂ ਖੋਲਦਾ ਏਦਾਂ ਲੱਗਦਾ ਰਾਨੀ ਖਜੂਰਾਂ ਕਰਤੀਆਂ ਮੇਰੇ ਵੱਲ। ਤੇਰੀ ਮਿਹਰਬਾਨੀ। ਹਾਂਜੀ ਜੀ ਤੁਸੀਂ ਕੀ ਕਹਿ ਰਹੇ ਹੋ? ਮੈਂ ਕਿਹਾ ਐਡਾ ਵੱਡਾ ਸਟੋਰ ਹੈ ਤੇ ਉਦੋਂ ਭਾਜੀ ਨਾ ਸਭ ਬਣ ਕੇ ਬੈਠੇ ਨੇ ਤੇ ਦੁਕਾਨ 'ਚ ਕੋਈ ਸ਼ੈ ਹੀ ਨਹੀਂ ਮੇਰੇ ਮਤਲਬ। ਉਹ ਬੰਦਾ ਪੁੱਛੇ ਆ ਕਾਊਂਟਰਾਂ ਬੱਸਾਂ ਖਲਾ ਰਹੀਆਂ ਬਾਜੀ, ਅਸੀਂ ਸਾਰੀਆਂ ਚੀਜ਼ਾਂ ਹੀ ਆ ਕਿ ਨਿਆਣੇ ਮਰੋੜ ਕੇ ਭਾਏ ਸੀ? ਉਹ ਪੁੱਤਰ ਬੋਣੇ ਗੱਲ ਸੁਣ ਜਰਾ। ਹਾਂਜੀ ਬੱਤੇ
2 ਪੈਕਟ ਜਿਹੜੇ ਨਾ 3 ਪੈਕ ਦੇ ਉਹ ਵੀ ਪੈਕ ਕਰ ਦਿਓ। 3 ਦੋ ਨਾ ਉੱਥੋਂ ਡੰਡੇ ਕੱਢ ਕੇ ਲਿਆ, ਹਾਂਜੀ 2 ਤੇ ਪੁਲਿਸ ਵਾਲੇ ਲੈ ਗਿਆ। ਇਹਨੂੰ ਤਾਂ ਵਿਛਾ ਇੱਥੋਂ, ਇਹਨੂੰ ਤਾਂ ਵਿਛਾ ਇੱਥੇ। ਸ਼ੇਖ ਸਾਹਿਬ ਤੁਸੀਂ ਤਾਂ ਲੈਂਡਲਾਰਡ ਬੰਦੇ ਹੋ, ਬੇਵਾ ਔਰਤਾਂ ਤੇ ਤੁਸੀਂ ਕਿੰਨਾ ਹੱਥ ਰੱਖਿਆ। ਇਹ ਉਹਦਾ ਕਰਮ, ਇਹ ਉਹਦਾ ਹੈਂ? ਕਰਮ, ਇਹ ਉਹਦਾ 3 ਕਰਮ, ਬੱਚਿਆਂ ਨੂੰ ਪਾਲਣ ਡਏ ਇਹ ਉਹਦਾ ਕਰਮ, ਉਹ ਬੱਚਿਆਂ ਦੀਆਂ ਸ਼ਾਦੀਆਂ ਕਰਨ ਡਏ ਇਹ ਉਹਦਾ ਕਰਮ। ਹੋਰ ਇਸ ਤੋਂ ਵੱਡੀ ਗੱਲ ਕਿਹੜੀ ਹੁੰਦੀ ਆ। ਇਹ ਬੜੇ ਬੜੇ ਚੰਗੇ ਕੰਮ ਕੀਤੇ। ਇੱਕ ਔਰਤ ਦਾ ਬੰਦਾ ਫੌਤ ਹੋ ਗਿਆ, 6 ਬੱਚੀਆਂ ਸੀ, ਉਹ ਵੀ ਵਿਆਹੀਆਂ, ਨਾਲੇ ਉਹਨਾਂ ਦਾ ਘਰ ਖਰਚਾ ਬਚਾਉਂਦੇ ਉਹ ਆ। ਚੰਗਾ ਕੰਮ ਉਹਦਾ ਕਰ ਕਰਮ, ਦਿਓ, ਉਹਦਾ। ਇਹਨੂੰ ਸਟੋਰ ਚੋਂ ਕੱਢ ਦਿਓ। ਲੈ ਕਿਹਦੀ ਜ਼ਰੂਰਤ ਆ ਮੈਨੂੰ ਕੱਢੇ ਕੋਈ ਹੈ। ਚੱਲ ਫਿਰ ਮੈਨੂੰ ਕੱਢ ਦੇ, ਮੈਨੂੰ ਕੱਢ ਦੇ, ਮੈਨੂੰ ਕੱਢ ਦੇ, ਫੜ ਮੈਨੂੰ ਉਸਤਾਦ ਜੀ ਕੀ ਕਰਨ ਦੇ, ਉਸਤਾਦ ਜੀ ਕੀ ਕਰਨ ਦੇ ਜੇ। ਤੁਸੀਂ ਬੈਠੋ ਮਾਸ਼ਾਅੱਲਾ, ਮੈਨੂੰ ਚੰਗੀ ਤਰ੍ਹਾਂ ਯਾਦ ਆ ਕਿ ਉਹ ਔਰਤ ਦਾ ਉਸਦਾ ਬੱਚਾ ਮਰਿਆ ਹਸਪੀਟਲ ਦੇ ਵਿੱਚ, ਤੁਸੀਂ ਉਹਦੇ ਕਫਨ ਦਾ ਵੀ ਬੰਦੋਬਸਤ ਕੀਤਾ, ਰੋਟੀ ਦਾ ਵੀ ਬੰਦੋਬਸਤ ਕੀਤਾ, ਕਿੰਨੀਆਂ ਦੁਆਵਾਂ ਤੁਸੀਂ ਲਈਆਂ। ਮੇਰਾ ਤਾਂ ਉਸ ਦਿਨ ਦਿਲ ਭਰਿਆ। ਇਹ ਉਹਦਾ ਕਰਮ, ਇਹ ਉਹਦਾ ਸ਼ੇਖ ਕਰਮ, ਸਾਹਿਬ ਇੰਨੇ ਲੈਂਡਲਾਰਡ ਇਹ ਉਹਦਾ ਕਰਮ। ਇੱਕ ਮਿੰਟ ਭਾਜੀ, ਹੁਣ ਅਗਲਾ ਸੌਦਾ ਕਿਹੜਾ ਭਾਜੀ, ਇਹਨਾਂ ਨੂੰ ਤੋਰ ਲਈਏ। ਮੈਂ ਕਿਹਾ ਭਾਜੀ ਕੋਈ ਰਿਸ਼ਤੇਦਾਰ ਹੈ ਤੁਹਾਡਾ? ਕੌਣ? ਐ ਨਹੀਂ ਜੀ, ਤੇ ਫਿਰ ਲੰਮੀਆਂ ਪਾ ਕੇ ਇੰਜ ਬਹਿ ਗਿਆ ਇੱਥੇ। ਬੀਬੀ ਰਾਸ਼ਨ ਤਾਂ ਦੇ ਕਿੰਨਾ ਵਾ? ਅੱਛਾ ਭਾਈ ਨੇ ਹੋਰ ਜਲਦੀ ਦੱਸੋ, ਹੋਰ ਕੀ ਕਹਿ ਕੇ ਹੋਣਾ, ਜਲਦੀ ਦੱਸੋ। ਮੈਂ ਕਿਹਾ ਸਰਫ ਲੈ ਕੇ ਆ ਭਾਈ। ਬਾਜੀ ਇੱਕ ਮਿੰਟ ਜਾਂਦੇ ਵੇ ਸਰਫ ਲੈਣਾ, ਸਰਫ ਉਧਰ ਹੀ ਪਿਆ ਜਦੋਂ। ਭਾਈ ਤੂੰ ਰਕਸ਼ੇ ਤੇ ਜਾਣਾ, ਜਾ ਸਰਫ ਫੜ ਕੇ ਲਿਆ। ਉਹ ਬਾਜੀ ਮੈਂ ਕਮਲਾ ਵਾਂ, ਮੈਂ ਇੱਥੋਂ ਸਮਾਨ ਲਿਆਉਣਾ, ਰਕਸ਼ਾ ਕਰਾ ਲਵਾਂ। ਭਾਈ ਤੁਸੀਂ ਕੀ ਲੈਣਾ? 2 ਕਲਫ ਵੀ ਲੈ ਕੇ ਆਉਣੇ। ਓਕੇ 2 ਕਲਬ ਤੇ ਸਰਫ। ਭਾਈ ਖੁੱਲਾ ਸਰਫ ਲੈ ਕੇ ਆ ਕਿਲੋ ਮੇਰੇ। ਅੱਛਾ ਇਹ ਗੱਲ ਸੁਣ ਲਾ, ਹਾਂਜੀ ਉੱਥੇ ਭਾਈ। ਕਿ ਇੰਨੀ ਕੁ ਜ਼ਹਿਰ ਵੀ ਪਈ, ਉਹ ਵੀ ਲਾ ਕੇ ਤੇਰੇ ਮੂੰਹ ਸੁੱਟ ਦੇ, ਤੇਰੇ ਮੂੰਹ ਸੁੱਟ ਦੇ। ਇਹ ਖਿਆਉਣ ਡਿਆ ਬੈਠਾ। ਕੋਈ ਨਹੀਂ ਸਾਹਿਬ ਜੀ, ਫੇਰ ਹੀ ਕਸਟਮਰ ਹੈਗਾ, ਕੋਈ ਨਹੀਂ। ਅੱਛਾ ਜੀ, ਮੈਂ ਸਰਫ ਲੈ ਆ। ਉਹ ਬਾਜੀ ਤੁਸੀਂ ਖੁੱਲਾ ਮੰਗਿਆ, ਆ ਜੋੜਾ ਹੋ ਗਿਆ ਜੀ ਸੰਸੋਲ ਦਾ। ਬਹੁਤ ਅੱਛੀ ਗੱਲ। ਹਾਂਜੀ ਖੁੱਲਾ ਸਰਫ ਕਿਲੋ ਲੈ ਆ ਭਰਾ। ਬਾਜੀ ਫੈਕਟਰੀ ਲਾਇਆ, ਤੂੰ ਲਾਜ਼ਮੀ ਰਾਹ ਚ ਡੋਲਦੀ ਜਾਣਾ, ਖੁੱਲਾ ਹੁੰਦਾ ਹੀ ਨਹੀਂ ਸਾਡੇ ਕੋਲ ਜੀ। ਹਾਂ ਝੰਗ ਬਾਜ਼ਾਰੋਂ ਤੇ ਮੈਂ ਖੁੱਲਾ ਸਰਫ ਲੈਣੀ ਆ। ਉਹਦੇ ਝੰਗ ਬਾਜ਼ਾਰ ਜਾਂਦੀ, ਅੱਜ ਕਰਾਇਆ ਹੈ ਨਹੀਂ ਸੀ, ਉੱਥੇ ਚੱਲ ਜਾਂਦੇ 2 ਤੁਸੀਂ। ਕੋਲਗੇਟ ਲੈ ਕੇ ਆ ਕਿਹੜੇ ਕੋਲਗੇਟ। ਭਾਈ ਨੂੰ ਤੁਸੀਂ ਰੇਟ ਨਾ ਮੰਨੋਗੇ, ਏਡੇ ਸੋਹਣੇ ਚਿੱਟੇ ਨਿਕਲਨੇ ਆ, ਤੁਸੀਂ ਐਵੇਂ ਕੰਪਨੀ ਦਾ ਨਾਮ ਬਦਨਾਮ ਕਰੋਗੇ। ਚਲੋ ਸਾਨੂੰ ਕੀ ਲੈ ਜਾਵੋ ਜੀ। ਬਾਜੀ ਤੁਹਾਡਾ ਕੋਈ ਰਹਿ ਤਾਂ ਨਹੀਂ ਗਿਆ? ਲੈ ਮੈਂ ਲਿਆ ਕੀ ਹਾਲੇ ਜਿਹੜਾ ਰਹਿ ਗਿਆ। ਇਹ ਉਹਦਾ ਕਰਮ, ਤੁਹਾਡੇ ਫੈਨ ਆ ਸੀ। ਉਹਦਾ ਕਰਮ। ਉਹ ਪੁੱਤਰ ਹਾਂਜੀ ਇੱਕ ਤਾਂ ਜਨਾਂਡੇ ਵੀ ਦਈ। ਭਾਜੀ ਆਂਡੇ ਕੁਕੜੀ ਨੇ ਦਿੱਤੇ ਆ, ਮੈਂ ਛਾਪਰ ਚ ਪਾ ਕੇ ਫੜਾਉਣੇ ਆ ਸਾਰੇ। ਹਾਂਜੀ ਹਾਂਜੀ ਭਾਈ। ਮੈਂ ਤਾਂ ਜੀ ਯਕੀਨ ਮੰਨੋ, ਮੈਂ ਤਾਂ ਦਿਲੋਂ ਦੁਆਵਾਂ ਕਰਦਾ ਤੁਹਾਡੇ ਲਈ। ਹਾਂਜੀ ਭਾਜੀ ਇਹ ਪਹਿਲੇ ਦਵਾਵਾਂ ਕਰ ਲਵੇ। ਕੀ ਭਾ ਬਿਮਾਰ ਹੈ ਤੂੰ, ਤੇਰੇ ਲਈ ਦਵਾਵਾਂ ਕਰੀ ਜਾਂਦਾ ਹੈ? ਹਾਂਜੀ ਕੋਈ ਵਿਆਹ ਤੇਰੇ ਘਰ 'ਚ ਇੰਨਾ ਸਮਾਨ ਲਈ ਜਾਂਦਾ ਤੂੰ? ਬੀਬੀ ਤੇਰੇ ਮੇਰਾ ਕਾਹਦਾ ਮਸਤੱਕਾ, ਮੈਨੂੰ ਦੱਸ ਤਾਂ ਸਹੀ, ਕਿੱਥੇ ਤੇਰਾ ਰੰਗ ਕਿੱਥੇ ਮੇਰਾ ਰੰਗ। ਮੈਂ ਆਪਣੀਆਂ ਚੀਜ਼ਾਂ ਲੈਣੀਆਂ, ਤੂੰ ਆਪਣੀਆਂ ਤੇ ਲੈਣੀਆਂ। ਜਾਵੇ ਤੇਰੇ ਵਰਗੇ ਨੂੰ ਤੇ ਮੈਂ ਕੋਲ ਵੀ ਨਾ ਬਾਵਾਂ। ਉਹ ਜਾ, ਮੈਂ ਆਪਣੀ ਬਹਿ ਕੇ ਰਾਜੀ। ਅੱਛਾ ਭਾਜੀ ਗੱਲ ਵਧਾਓ ਨਾ, ਤੁਸੀਂ ਹਰ ਚੀਜ਼ ਆਪਣੇ ਰੰਗ ਦੇ ਖਿਲਾਫ ਲੈ ਹੁੰਦੇ ਆ ਜੀ। ਪੈਟ ਰੱਖ ਦੇ ਤੇ ਬੋਤਲਾਂ ਦੇ 2 ਉਹ ਰੱਖ ਦਿੰਦੇ ਆ, ਬਾਹਰੋਂ ਚੁਕਾ ਦਾਂਗੇ, ਬਾਹਰ ਪਏ ਨਾਲ ਲੇਜ਼ਾਂ ਦੇ 2 ਡੱਬੇ ਵੀ ਰੱਖ ਦੇ। ਲੇਜ਼ਾਂ ਦੇ ਪੈਕੇਟ ਹੁੰਦੇ, ਡੱਬੇ ਨਹੀਂ ਹੁੰਦੇ ਭਾਜੀ। ਮੇਰੀ ਗੱਲ ਸੁਣ, ਇੱਕ ਟੋਕਾ ਲੈ ਕੇ ਨਾ ਇਹਦੀ ਬਾਹ ਤੇ ਵੱਢ ਦੇ ਜ਼ਰਾ। ਭਾਜੀ ਤੁਹਾਡੀ ਬਾਹ ਐਨੂੰ ਨਾ ਆਵੇ, ਤੁਹਾਡੀ ਮਿਹਰਬਾਨੀ। ਭਾਜੀ ਆਪਣੇ ਇਸ ਕਬੂਲ ਦਾ ਛਿਲਕਾ ਹੁੰਦਾ ਹਾਂਜੀ ਹੁੰਦਾ ਜੀ। ਭਾਜੀ, ਉਹਦੇ ਵਿੱਚ ਕਿਲੋ ਉਹ ਕਰ ਦਿਓ। ਕਿਲੋ ਤੂੰ ਸਿਰ ਨੂੰ ਲਿਪਣਾ ਹੈ, ਇੰਨਾ ਕੁ ਹੁੰਦਾ ਇਸ ਕੋਲ ਪੀ ਦਾ। ਉਹ ਸਾਰਾ ਅਸੀਂ ਖਾਨਦਾਨ ਸੁਬਾਹ ਨਿਰਣੇ ਅੱਛਾ ਤੇ ਸਵੇਰੇ ਸਵੇਰੇ ਦਾ ਛਿਲਕਾ ਇਸ ਕਬੂਲ ਦਾ ਕਰ ਦਿਓ। ਓਏ ਪੂਰੇ ਖਾਨਦਾਨ ਨੂੰ ਇੰਨੀ ਗੈਸ ਹੋਈ ਤੁਹਾਨੂੰ, ਇੰਨਾ ਸਿਰਕਾ ਪੀਣਾ ਤੁਸੀਂ ਕਿੱਥੇ ਆ ਭਾਈ? ਡੱਬ ਵੀ ਹਰ ਚੀਜ਼ ਪਈ ਹੈ ਜਨਾਬ, ਤੁਸੀਂ ਜਿਹੜੀ ਇੱਕ ਉਹ ਇਸ਼ਾਰਾ ਕਰਨਾ ਤੁਹਾਡੇ ਕੋਲ ਆ ਜਾਣੀ ਚੀਜ਼। ਜਿੱਦਣ ਮੈਂ ਤੁਹਾਨੂੰ ਬੱਚਿਆਂ ਦੀਆਂ ਲੱਤਾਂ ਟੁੱਟੀਆਂ ਨਾ, ਛੱਤਾਂ ਤੋਂ ਬੱਚੇ ਡਿੱਗੇ, ਤੁਹਾਨੂੰ ਦੇਖ ਕੇ- ਅੱਛਾ ਭਾਜੀ ਮਾਫੀ ਚਾਹੁੰਦੇ ਆ, ਉਹਨਾਂ ਸਿਰਕਾ ਨੀਸ ਕਬੂਲਦਾ ਵੀ ਖੁਸ਼ਕ ਹੁੰਦਾ, ਮੈਂ ਟਿਸ਼ੂ ਪਾਤੇ ਪਾਣੀ ਚ ਘੋਲ ਗਿਆ, ਪੀ ਲੈਣੇ ਵੀ ਖੁਸ਼ਕ ਹੀ ਹੁੰਦੇ ਆ ਜੀ। ਯਾਰ ਤੂੰ ਬਹੁਤ ਚੰਗਾ ਕੀਤਾ, ਮੈਂ ਤੈਨੂੰ ਟਿਸ਼ੂ ਦਾ ਕਹਿ ਨਹੀਂ ਲੱਗਾ। ਮਿਹਰਬਾਨੀ ਭਾਜੀ। ਹਾਂ ਮੇਰੀ ਤੇ ਗੱਲ ਸੁਣ ਲੈ। ਹਾਂਜੀ ਆ ਟੋਟਾ ਚਾਵਲ ਦੇ ਅੱਧਾ ਕਿਲੋ ਲਿਆ। ਅੱਛਾ ਇਹ ਟੋਟਾ ਚਾਵਲ ਯਕੀਨ ਮੰਨੋ, ਉਹ ਸਾਬ ਚੌਲ ਸਾਫ ਤੇ ਹੀ ਆ। ਉਹ ਮੁੰਡਿਆ ਉੱਥੇ ਬਹਿ ਕੇ ਦੋ ਟੋਟੇ ਕਰਦੇ ਚੌਲਾਂ ਦੇ ਜਾ। ਟੋਟਾ ਚਾਵਲ ਨਹੀਂ ਹੈਗੇ ਆਪਣੇ ਕੋਲ? ਨਹੀਂ ਨਹੀਂ ਜੀ, ਉਹ 2 ਘੰਟੇ ਲੱਗਣੇ ਆ ਜੀ। 2 ਘੰਟੇ ਕਾਤੋਂ ਆਣ? ਉਹ ਨਹੀਂ ਆਉਣੇ ਨੇ ਚੌਲ ਸਾਬਤ ਪਏ, ਮੈਂ ਭੰਨ ਕੇ ਤੋਲਣੇ ਆ ਜੀ। ਓਏ ਪੁੱਤਰ ਹਾਂਜੀ ਇਹ 2 ਪੈਕਟ ਨਾ ਆਬੂ ਦਾਣੇ ਦੇ ਵੀ ਕਰ ਦੇ। ਉਹ ਭਾਈ ਆਬੂ ਦਾਣਾ ਨਹੀਂ ਹੁੰਦਾ, ਦਾਬੂ ਦਾਣਾ ਹੁੰਦਾ। ਰਾਜੀ ਤੁਹਾਡੀ ਮੱਤ ਵੱਜ ਗਈ ਆ, ਦਾਬੂ ਦਾਣਾ ਨਹੀਂ ਹੁੰਦਾ, ਹਾਂ ਮੈਂ ਕਿਹਾ ਨਮੂ ਜਾਣਾ ਹੁੰਦਾ ਵਾ। ਉਹ ਫਿਰ ਤੇ ਮੂੰਹ ਛਾਬੂ ਦਾਣਾ ਹੁੰਦਾ ਜੇ। ਮੈਨੂੰ ਲੱਗਦਾ ਤੇ ਮੈਨੂੰ ਭਾਜੂ ਦਾਣਾ ਕਰਨਾ ਪੈਣਾ। ਉਹ ਦੇਖਾ ਤੁਸੀਂ ਤਾਂ ਦਰਦੇ ਦੇ ਆਦਮੀ। ਆਹ ਮੈਨੂੰ ਚੇਤਾ, ਸਾਬੂ ਦਾਣਾ ਹੁੰਦਾ ਭਾਈ। ਖੈਰ ਕੇ ਹਾਂ ਉਹ ਹੈ ਨਹੀਂ ਗੱਲ ਆ, ਤੇਰੀ ਵੀ ਖੈਰ ਕਰੇ। ਤੇਰਾ ਰੋਡ ਤੇ ਐਕਸੀਡੈਂਟ ਕਰਾਵੇ, ਉਹੀ ਕਹਿਣ ਡਿਆ ਮੈਂ। ਮੈਂ ਨਿਕਲਦਾ ਹੀ ਨਹੀਂ ਦੁਕਾਨ ਚੋਂ। ਤੂੰ ਟੁੱਕੜਵਾ ਹਾਂਜੀ ਸਾਬੂ ਦਾਣਾ ਹੁੰਦਾ ਭਾਜੀ। ਸਰ ਮੈਂ ਤਾਂ ਉੱਥੇ ਦੇਖਿਆ, ਤੁਹਾਨੂੰ ਯਕੀਨ। ਤੂੰ ਮੈਨੂੰ ਮੇਰੇ ਪਿੱਛੇ ਰਿਕਸ਼ਾ ਲਾ ਕੇ ਫਿਰਦਾ ਰਹਿੰਦਾ, ਮੈਂ ਜਿੱਧਰ ਨੂੰ ਜਾਣਾ ਮੇਰੇ ਪਿੱਛੇ ਪਿੱਛੇ ਜਾਂਦਾ ਤੂੰ। ਮੈਂ ਤਾਂ ਸ਼ੇਖ ਸਾਹਿਬ ਉਸ ਦਿਨ ਤੁਹਾਨੂੰ ਦੇਖ ਕੇ ਵੈਸੇ ਹੀ ਹੈਰਾਨ ਰਹਿ ਗਿਆ ਕਿ ਇੰਨੇ ਦਰਦੇ ਦਿਲ ਮਾਸ਼ਾਅੱਲਾ। ਮੈਂ ਯਕੀਨ ਮੰਨੋ ਤੁਸੀਂ ਤੇ ਮੈਂ ਦੇਖਿਆ ਜਦੋਂ ਤੁਹਾਨੂੰ ਉੱਥੇ ਸਾਰਾ ਕੁਝ ਕਰਦੇ, ਤੇ ਮੈਂ ਬਕਾਇਦਾ ਐਸਟੀਮੇਟ ਲਾਇਆ ਇਸ ਚੀਜ਼ ਦਾ ਵੀ ਤੁਸੀਂ ਉਹਦੇ ਬੱਚੇ ਯਤੀਮ ਹੈਗੇ ਸੀ, ਹਾਂਜੀ, ਹਾਂਜੀ, ਉਹਨਾਂ ਨੂੰ ਮਾਸ਼ਾਅੱਲਾ 5-5000 ਰੁਪਇਆ ਦਿੱਤਾ। ਇਹ ਉਹਦਾ ਕਰਮ। ਜਿਹੜੀਆਂ ਬੇਵਾ ਔਰਤਾਂ ਸੀ ਉਹਨਾਂ ਨੂੰ ਮਾਸ਼ਾਅੱਲਾ ਤੁਸੀਂ ਰਾਸ਼ਨ ਦਿੱਤਾ। ਉਹਦਾ ਕਰਮ। ਠੀਕ ਹੈ ਨਾ, ਉਹ ਯਤੀਮ ਜਿਹੜੇ ਬੰਦੇ ਹੈਗੇ ਸੀ ਉਹਨਾਂ ਨੂੰ ਤੁਸੀਂ ਕਾਰੋਬਾਰ ਤੇ ਲਾਤਾ। ਇਹ ਤੁਸੀਂ ਦੇਖ ਲਓ ਉਹਨਾਂ ਨੂੰ ਸਾਰਿਆਂ ਨੂੰ ਕੀ ਕੁਝ ਦਿੱਤਾ। ਬੜਾ ਕੁਝ ਦਿੱਤਾ ਜੀ। ਇਸ ਲਈ ਦਿਲ 'ਚ ਮੇਰੇ ਹੁੱਬ ਸੀ ਤੁਹਾਨੂੰ ਮਿਲਣ ਦੇ, ਤੇ ਆਹ ਤੁਸੀਂ ਸਾਰਾ ਕੁਝ ਮੈਨੂੰ ਦਿੱਤਾ। ਓਏ 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 ਹੈਲੋ ਆ ਭਾਈ, ਓਏ ਓਏ
ਉਹ ਖਲੋ ਉਸਤਾਦ ਜੀ ਆਓ ਓਏ ਓਏ ਆ ਦੇਖੋ ਆ ਬੀਬੀ ਉਹ ਫੜੀ ਉਹ ਵੀ ਲੱਗ ਗਈ। ਕੀ ਹੋਇਆ ਓਏ ਉਹ ਸਾਰਾ ਕੁਝ ਚੁੱਕ ਕੇ ਲੈ ਗਿਆ ਦੌੜ ਗਏ ਨੇ। ਉਹ ਉਸਤਾਦ ਜੀ ਉਹ ਥੋੜਾ ਜਿਹਾ ਸਮਾਨ ਤੁਸੀਂ ਇਹਦਾ ਧਿਆਨ ਰੱਖੋ ਆ ਨਾ ਲੈ ਜਾਵੇ ਇਹ ਕਿੱਥੋਂ ਲੈ ਜਵੇ ਚਵਲਾ ਮਾਰਨ ਜਾਣ। ਉਹ ਕਿੱਥੇ ਤੇ ਲੱਗੇ ਨੇ।